वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। सत संगत जी, जिवें सारे गुरु रामदास जी दे बाबा दीप सिंह जी दे संगत रूपी परिवारक मैंबरां नूं पता है, धन गुरु रामदास सच्चे पातशाह जी दे पावन पवित्र आगमन पुरब के संबंध दे विच 18 अक्तूबर तो 30 अक्तूबर तक जो रोजाना अमृत वेले 4 तो 6 बजे तक बीबी कौलां जी भलाई केंद्र तरन तारण रोड श्री अमृतसर साहिब विखे रोजाना अमृत वेले के समागम प्रारंभ हो चुके हैं। मेरी सारे परिवारक मैंबरां दे चरणों 'च बेनती प्यारिओ, वहीरां घत के सारियां संगतां अमृत वेले इन्हां दीवानां दे विच हाजरियां भरन वास्ते पहुंचो। जिवें पुराने समयां दे विच वेखण 'च आउंदी सी इह गल कि जदों असीं किते STD कॉल लगाउणी हुंदी सी ते PCO ते जाके असीं रात दा समां नियुक्त करदे सां कि रात नूं जाके जे कॉल लगावांगे ਉਹਦੇ ਨਾਲ ਗੱਲ ਵੀ ਲੰਬੀ ਹੋਏਗੀ ਔਰ ਬਿੱਲ ਵੀ ਘੱਟ ਆਏਗਾ। ਇਸੇ ਤਰ੍ਹਾਂ ਮਹਾਂਪੁਰਖਾਂ ਦੇ ਬਚਨ ਨੇ, ਜਿਹੜੀ ਅਰਜ਼ੀ ਤੇਰੀ ਕਬੂਲ ਨਹੀਂ ਨਾ ਹੋ ਰਹੀ, ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਧਿਆਨ ਵਿੱਚ ਜੁੜੇਂਗਾ, ਤੇਰੀ ਹਰ ਅਰਜ਼ੀ ਜਲਦੀ ਕਬੂਲ ਹੋ ਜਾਏਗੀ, ਮਿਹਨਤ ਵੀ ਘੱਟ ਲੱਗੇਗੀ ਔਰ ਲਾਭ ਜ਼ਿਆਦਾ ਹੋਏਗਾ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਕੋਲ ਇੱਕ ਸ਼ਰੀਰ ਆਇਆ ਤੇ ਆ ਕੇ ਬਾਬਾ ਆਨੰਦ ਸਿੰਘ ਸਾਹਿਬ ਨੂੰ ਉਹਨੇ ਇੰਨੀ ਬੇਨਤੀ ਕੀਤੀ, ਮਹਾਂਪੁਰਖੋ ਦੁੱਖਾਂ ਦੇ ਵਿੱਚ ਘਿਰਿਆ ਪਿਆ। ਦੂਜੀ ਉਹਨੇ ਗੱਲ ਕਹੀ, ਗਰੀਬੀ ਬਹੁਤ ਜ਼ਿਆਦਾ ਹੈ ਤੇ ਮਹਾਂਪੁਰਖੋ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਹੈ ਤੇ ਆਪ ਜੀ ਕਿਰਪਾ ਕਰੋ ਇਹ ਚੀਜ਼ਾਂ ਮੇਰੇ ਘਰ ਵਿੱਚੋਂ ਹਟ ਜਾਣ, ਕੋਈ ਉਪਾਅ ਦੱਸੋ, ਕੋਈ ਰਸਤਾ ਦੱਸੋ। ਤੇ ਨਾਲ ਹੀ ਅਗਲੀ ਗੱਲ ਕਰਦਾ, ਕਹਿੰਦਾ ਮੈਨੂੰ ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਤੇ ਕੁਝ ਕੀਤਾ ਹੈ। ਤੇ ਬਾਬਾ ਆਨੰਦ ਸਿੰਘ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ਭੋਲਿਆ ਕਿਸੇ ਦੇ ਕੀਤਿਆਂ ਕਦੀ ਵੀ ਕੁਝ ਨਹੀਂ ਹੁੰਦਾ, ਦੱਦਾ ਦੋਸ਼ ਨਾ ਦੇਹੂੰ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦਾ ਮਹਾਂਪੁਰਖੋ ਪਰ ਕਲੇਸ਼ ਬਹੁਤ ਜ਼ਿਆਦਾ ਹੈ, ਗਰੀਬੀ ਬਹੁਤ ਜ਼ਿਆਦਾ ਹੈ, ਦੁੱਖਾਂ ਵਿੱਚ ਘਿਰਿਆ ਪਿਆ, ਬੈਂਕ ਤੋਂ ਲੋਨ ਲਿਆ ਸੀ, ਕਿਸ਼ਤਾਂ ਸਮੇਂ ਸਿਰ ਮੋੜ ਨਹੀਂ ਸਕਿਆ, ਸੰਪਤੀ ਵੀ ਜ਼ਬਤ ਹੋ ਗਈ ਹੈ। ਮੈਂ ਕੇਵਲ ਟੂਕ ਮਾਤਰ ਇਸ਼ਾਰਾ ਦੇ ਰਿਹਾ, ਸਮਝਿਓ ਗੱਲ ਨੂੰ। ਜਦੋਂ ਇਹ ਗੱਲਾਂ ਸਾਰੀਆਂ ਕੀਤੀਆਂ, ਨਾਲ ਇੰਨੀ ਗੱਲ ਕਹੀ, ਮਹਾਂਪੁਰਖੋ ਜਦੋਂ ਦੀ ਮੇਰੇ ਕੋਲੋਂ ਮਾਇਆ ਗਈ ਹੈ ਉਦੋਂ ਦਾ ਰਿਸ਼ਤੇਦਾਰਾਂ ਨੇ ਵੀ ਮੂੰਹ ਮੋੜ ਲਏ, ਸਾਕ ਸੰਬੰਧੀ ਵੀ ਚਲੇ ਗਏ ਨੇ, ਕੋਈ ਮੈਨੂੰ ਹੱਲ ਦੱਸੋ ਕਿ ਮੇਰੇ ਘਰ ਦੇ ਵਿੱਚੋਂ ਕਲੇਸ਼ ਨਿਕਲ ਜਾਵੇ, ਦੁੱਖ ਗਰੀਬੀ ਨਿਕਲ ਜਾਣ, ਜੋ ਬਿਮਾਰੀਆਂ ਦਾ ਪਹਿਰਾ ਨਿਕਲ ਜਾਵੇ। ਤੇ ਮਹਾਂਪੁਰਖ ਉਸ ਵੇਲੇ ਪਤਾ ਕੀ ਕਹਿੰਦੇ, ਕਹਿਣ ਲੱਗੇ, ਪਿਆਰਿਆ ਤੂੰ ਇਉਂ ਕਰ, ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਸਤਸੰਗ ਕਰਿਆ ਕਰ, ਤੇ ਜਦੋਂ ਤੂੰ ਸੇਵਾ ਕਰੇਂਗਾ, ਸਿਮਰਨ ਕਰੇਂਗਾ, ਸਤਸੰਗ ਕਰੇਂਗਾ, ਤੇਰੇ ਪੁੰਨ ਬਣ ਜਾਣਗੇ। ਤੇ ਜਦੋਂ ਪੁੰਨ ਬਣਨਗੇ ਇਹ ਸਾਰੀਆਂ ਚੀਜ਼ਾਂ ਤੇਰੇ ਘਰੋਂ ਨਿਕਲ ਜਾਣਗੀਆਂ। ਤੇ ਇਹ ਭੋਲਾ ਸੀ, ਪਤਾ ਕੀ ਕਹਿੰਦਾ ਅੱਗੋਂ, ਕਹਿਣ ਲੱਗਾ, ਮਹਾਂਪੁਰਖੋ ਸੇਵਾ ਕਰਾਂ, ਸਿਮਰਨ ਕਰਾਂ, ਸਤਸੰਗ ਕਰਾਂ, ਇਹ ਤੇ ਬੜਾ ਲੰਬਾ ਰਸਤਾ ਹੈ, ਪੁੰਨ ਬਣਨਗੇ, ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਦੂਰ ਹੋਣਗੀਆਂ ਘਰ ਚੋਂ, ਕੋਈ ਸ਼ਾਰਟਕਟ ਰਸਤਾ ਦੱਸੋ। ਤੇ ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਸ਼ਾਰਟਕਟ ਰਸਤਾ ਹੈ, ਚੱਲ ਪਏਗਾ ਜੀ, ਆਪ ਜੀ ਹੁਕਮ ਤੇ ਕਰੋ। ਕਹਿੰਦੇ ਫਿਰ ਰੋਜ਼ਾਨਾ ਉੱਠਣਾ ਅੰਮ੍ਰਿਤ ਵੇਲੇ 2 ਵਜੇ, 2 ਤੋਂ ਲੈ ਕੇ 2:30 ਵਜੇ ਤੱਕ ਇਸ਼ਨਾਨ ਪਾਣੀ ਕਰਨਾ, ਉਸ ਤੋਂ ਬਾਅਦ 2:30 ਤੋਂ ਲੈ ਕੇ 3 ਵਜੇ ਤੱਕ ਟੱਲੀਆਂ ਹੱਥ ਵਿੱਚ ਫੜ ਕੇ ਆਪਣੇ ਇਲਾਕੇ ਦੇ ਵਿੱਚ, ਇਹ ਜਗਰਾਉਂ ਦੇ ਇਲਾਕੇ ਦਾ ਸੀ, ਕਹਿੰਦੇ ਆਪਣੇ ਇਲਾਕੇ ਦੇ ਵਿੱਚ ਟੱਲੀਆਂ ਫੜ ਕੇ ਇੱਕ ਹੌਕਾ ਦੇਣਾ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ। ਕਹਿੰਦੇ ਉਸ ਤੋਂ ਬਾਅਦ 3 ਵਜੇ ਘਰ ਆ ਕੇ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦਾ। ਕਹਿੰਦੇ ਘੱਟ ਤੋਂ ਘੱਟ ਇੰਨਾ ਜਾਪ ਕਰਨਾ, ਵੱਧ ਜਿੰਨਾ ਮਰਜ਼ੀ ਕਰ ਲਈ। ਤੇ ਉਸ ਸਮੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਇਸ ਤੋਂ ਸ਼ਾਰਟਕਟ ਰਸਤਾ ਹੋਰ ਦੂਜਾ ਕੋਈ ਨਹੀਂ। ਤੇ ਜਦੋਂ ਤੁਰਨ ਲੱਗਾ ਨਾ, ਤੇ ਮਹਾਂਪੁਰਖਾਂ ਨੇ ਇੱਕ ਬਚਨ ਕੀਤਾ, ਕਹਿੰਦੇ ਪਿਆਰਿਆ ਜਾ ਰਹੇ ਆ, ਜਦੋਂ ਤੂੰ ਅੰਮ੍ਰਿਤ ਵੇਲੇ ਹੌਕਾ ਦੇਵੇਂਗਾ ਨਾ, ਟੱਲੀਆਂ ਫੜ ਕੇ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ, ਇੱਕ ਚੀਜ਼ ਆਪਣੇ ਧਿਆਨ ਵਿੱਚ ਰੱਖੀ, ਜੇ 15-20 ਵੀ ਤੇਰੇ ਇਸ ਉਦਮ ਉਪਰਾਲੇ ਦੇ ਨਾਲ ਜੁੜ ਗਏ, ਜਿੰਨੀ ਉਹ ਬੰਦਗੀ ਕਰਨਗੇ, ਜਿੰਨਾ ਉਹ ਜਪ ਤਪ ਕਰਨਗੇ, ਉਹਦਾ ਸਦਕਾ ਤੇਰੇ ਵੀ ਜਲਦੀ ਪੁੰਨ ਬਣਨਗੇ, ਔਰ ਜਿੰਨੀ ਉਹ ਕਮਾਈ ਕਰਨਗੇ ਉਹਨਾਂ ਦੀ ਕਮਾਈ ਦਾ 10ਵਾਂ ਹਿੱਸਾ ਤੇਰੀ ਝੋਲੀ ਵਿੱਚ ਆਟੋਮੈਟਿਕ ਪੈਂਦਾ ਜਾਏਗਾ। ਉਹਨੇ ਮਹਾਂਪੁਰਖਾਂ ਦਾ ਬਚਨ ਮੰਨਿਆ, ਇਲਾਕੇ ਵਿੱਚ ਆਇਆ ਆਪਣੇ, ਉਸੇ ਤਰ੍ਹਾਂ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਉੱਠਣਾ ਸ਼ੁਰੂ ਕੀਤਾ, 2:30 ਵਜੇ ਤੱਕ ਇਸ਼ਨਾਨ ਕਰਕੇ 2:30 ਤੋਂ 3
टलियां हथ विच फड़ के हौका देना शुरू करता, उठ जाग सवेरे जी मना तेरे नाम जपण दा बेड़ा। नाल फिर घर आके 2.5 घंटे मूल मंत्र दा जाप करना, शब्द दी कमाई करनी। ते ਇਹ ਜ਼ਿਕਰ ਦੇ ਵਿੱਚ ਲਿਖਿਆ ਹੈ, ਕਹਿੰਦੇ ਥੋੜੇ ਦਿਨਾਂ ਦੇ ਵਿੱਚ ਹੀ ਬਣਿਆ ਕਿ ਇਹਦੇ ਕੋਲ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਪਿਆ ਸੀ। ਜ਼ਮੀਨਾਂ ਦੇ ਰੇਟ ਵੱਧ ਗਏ, ਉਹ ਮਹਿੰਗੇ ਭਾਅ ਜ਼ਮੀਨ ਵਿਕ ਗਈ। ਜਦੋਂ ਮਹਿੰਗੇ ਭਾਅ ਜ਼ਮੀਨ ਵਿਕੀ, ਕਰਜ਼ੇ ਵੀ ਉਤਰ ਗਏ। ਬੈਂਕ ਦੇ ਜਿਹੜੇ ਲੋਨ ਸੀ ਉਹ ਕਰਜ਼ੇ ਉਹ ਜਿੱਥੇ ਉਤਰੇ, ਮਾਇਆ ਦਾ ਵੀ ਪ੍ਰਬੰਧ ਹੋਣਾ ਸ਼ੁਰੂ ਹੋ ਗਿਆ। ਤੇ ਨਾਲ ਪਿਆਰੇ ਉਹ ਜਿਹੜੇ ਰਿਸ਼ਤੇਦਾਰ ਮਿੱਤਰ ਦੋਸਤ ਨਾਰਾਜ਼ ਹੋ ਗਏ ਸੀ, ਰੁੱਸ ਕੇ ਚਲੇ ਗਏ, ਉਹ ਵੀ ਵਾਪਸ ਆ ਗਏ। ਤੇ ਅੱਜ ਇੰਨੀ ਕਿਰਪਾ ਹੈ, ਇੰਨੀ ਬਖਸ਼ਿਸ਼ ਹੈ। ਇਹ 3 ਭਰਾ ਨੇ, ਤਿੰਨੇ ਦੇ ਤਿੰਨੇ ਕੈਨੇਡਾ ਸੈੱਟ ਨੇ ਪਰਿਵਾਰਾਂ ਸਮੇਤ, ਪਰ ਇਹਨਾਂ ਨੇ ਰੂਟੀਨ ਨਹੀਂ ਛੱਡੀ। ਹਰ ਤੀਜੇ ਚੌਥੇ ਮਹੀਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ 3 ਮਹੀਨੇ ਇੱਕ ਭਰਾ ਆਉਂਦਾ, ਉਹ ਆਪਣੀ ਡਿਊਟੀ ਭੁਗਤਾਉਂਦਾ, ਹੱਥ ਵਿੱਚ ਟੱਲੀਆਂ ਲੈ ਕੇ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ। 3-4 ਮਹੀਨੇ ਉਹ ਰੁਕਦਾ, ਫਿਰ ਉਸ ਤੋਂ ਬਾਅਦ ਦੂਜਾ ਭਰਾ ਆ ਜਾਂਦਾ ਕਿ ਜਿਸ ਡਿਊਟੀ ਨੇ, ਜਿਸ ਅੰਮ੍ਰਿਤ ਵੇਲੇ ਨੇ ਸਾਨੂੰ ਇਹ ਅੱਜ ਕਰੋੜਾਂਪਤੀ ਬਣਾ ਦਿੱਤਾ, ਸਾਡੇ ਸਾਰੇ ਪਰਿਵਾਰ ਨੂੰ ਬਾਹਰ ਸੈੱਟ ਕਰਾ ਦਿੱਤਾ, ਅਸੀਂ ਉਹ ਰੂਟੀਨ ਨਹੀਂ ਛੱਡਣੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਪਿਆਰਿਓ, ਇਹ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਹੈ। ਅੰਮ੍ਰਿਤ ਵੇਲਾ ਸੰਭਾਲੋ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ। ਤੇ ਆਓ ਭਾਗਾਂ ਵਾਲਿਓ, ਆਪਣੇ ਦੁੱਖ ਤਕਲੀਫਾਂ ਨੂੰ ਦੂਰ ਕਰਾਓ। ਜਿਹੜੀਆਂ ਵੀ ਅਰਜ਼ੀਆਂ ਨੇ, ਜਿਹੜੀਆਂ ਵੀ ਤੁਹਾਡੀਆਂ ਮਨ ਦੀਆਂ ਮਨੋਕਾਮਨਾਵਾਂ ਨੇ, ਸਦਕੇ ਅੰਮ੍ਰਿਤ ਵੇਲੇ ਦੇ ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਪੂਰੀਆਂ ਕਰ ਦੇਣੀਆਂ। ਇਹ 30 ਅਕਤੂਬਰ ਤੱਕ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਸਮਾਗਮ 4 ਤੋਂ 6 ਵਜੇ ਤੱਕ ਦੇ ਚੱਲ ਰਹੇ ਨੇ। ਸਾਰੇ ਰੁਝੇਵਿਆਂ ਨੂੰ ਤਿਆਗ ਕੇ ਜੋ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਜਿੱਥੇ ਪਹੁੰਚੋ, ਤੇ ਜਿਹੜੇ ਦੂਰ ਦਰੇਡੇ ਵਾਲੇ ਨੇ ਉਹ ਇੱਥੇ ਆ ਕੇ ਭਲਾਈ ਕੇਂਦਰ ਵਿਖੇ ਰਹਿਣਾ ਸ਼ੁਰੂ ਕਰ ਦਿਓ। 3 ਟਾਈਮ ਦਾ ਪ੍ਰਸ਼ਾਦਾ ਪਾਣੀ ਵੀ ਤਿਆਰ ਹੁੰਦਾ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਬੜਾ ਸੋਹਣਾ ਪ੍ਰਬੰਧ ਉੱਥੇ ਮਹਾਂਪੁਰਖਾਂ ਵੱਲੋਂ ਕੀਤਾ ਗਿਆ। ਤੇ ਮੇਰੀ ਬੇਨਤੀ, ਆਓ ਆਪਣੀ ਗਰੀਬੀ, ਆਪਣੇ ਦੁੱਖ ਕਟਵਾਉਣ ਦਾ ਵੇਲਾ, ਆਪਣੀਆਂ ਅਰਜ਼ੀਆਂ ਬਾਪੂ ਜੀ ਦੇ ਚਰਨਾਂ ਵਿੱਚ ਲਵਾਉਣ ਦਾ ਵੇਲਾ। ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ, ਕਾਰੋਬਾਰ ਨਹੀਂ ਚੱਲਦੇ, ਬਰਕਤਾਂ ਨਹੀਂ ਪੈਂਦੀਆਂ, ਆਓ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਉੱਤੇ ਗੁਰੂ ਰਾਮਦਾਸ ਜੀ ਦੀਆਂ ਬਰਕਤਾਂ ਲੁੱਟ ਲਈਏ। ਗੁਰੂ ਕਿਰਪਾ ਕਰੇ, ਭੁੱਲਿਓ ਨਾ। 30 ਅਕਤੂਬਰ ਤੱਕ ਇਹ ਅੰਮ੍ਰਿਤ ਵੇਲਿਆਂ ਦਾ ਪ੍ਰਵਾਹ ਚੱਲ ਰਿਹਾ ਤੇ ਇਹਦੇ ਤੋਂ ਲਾਭ ਸਾਰੀਆਂ ਸੰਗਤਾਂ ਨੇ ਲੈਣਾ। ਇਹ ਰੋਜ਼ਾਨਾ ਹੀ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोट प्रेमंड को ठाकुर स्वामी, कोट प्रेमंड को ठाकुर स्वामी, सर्व जियों का दाता रे। हर गोरे गुर करता रे, गोरे गुर करता रे, हर घर गोरे
ਝੋਲੀਆਂ ਭਰਵਾਉਣ ਦਾ ਅਰਜ਼ੀਆਂ ਲਾਈ ਚੱਲਿਓ ਆਪਣੀਆਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਦੀਨ ਦਇਆਲ ਕਿਰਪਾਲ ਸੁਖ गुरु रामदास जी धन गुरु रामदास जी प्यार न लखो न जी धन बाबा देव सिंह जी हर बेअंत हामिद कर मरना
रखते हो उपदेशों रे, मैं मूर्ख ते हो उपदेशों रे, हर जियो नाम परे हो रामदास, हर जियो रामदास नाम परे हो रब इको ही है। मैं मूर्ख की केतक बात है, कोट परानी तरे आरे, गुरु नानक जिन सुनिया पिखिया, गुरु नानक जिन सुनिया पिखिया, से फिर कर भास न परया रे, से फिर कर भास न परया रे, हर जियो नाम परे हो रामदास, जियो नाम परे हो रामदास, हरे आराध न जाना रे, हरि आराध न जाना रे, हरे हरे गोरे गुर करता रे, हर हर दूर करता हरे हरे गोरे गुर करता रे, हर हर दूर करता हरे हरे गोरे गुर करता रे, हर जियो नाम परे हो रामदास, हर जियो नाम परे हो रामदास, धन गुरु रामदास जी, धन गुरु रामदास जी, रामदास जी, धन गुरु रामदास जी, धन गुरु हरे आराध
ਅੱਜ ਸਤਿਗੁਰੂ ਸਾਡੀ ਭਾਵਨਾ ਹੋਰ ਵਧਾ ਰਹੇ ਨੇ। ਪਿਆਰਿਆ, ਹਰੀ ਵੱਖਰਾ, ਰੱਬ ਵੱਖਰਾ ਤੇ ਗੁਰੂ ਰਾਮਦਾਸ ਵੱਖਰਾ। ਇਹ ਨਾ ਸੋਚੀ, ਕਹਿੰਦੇ ਧਿਆਨ ਨਾਲ ਵੇਖ, ਹਰੀ ਨੇ ਆਪਣਾ ਨਾਮ ਵਟਾ ਕੇ ਰੱਖ ਲਿਆ ਈ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਹਰੀ ਨੇ, ਰੱਬ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਰੱਖ ਲਿਆ ਈ। ਏਡੀ ਤਗੜੀ ਭਾਵਨਾ ਬੜਾ, ਜਿੱਡੀ ਤਗੜੀ ਭਾਵਨਾ ਉਨੀਆਂ ਤਗੜੀਆਂ ਤੇਰੀਆਂ ਝੋਲੀਆਂ ਭਰਨਗੀਆਂ, ਉਨੀਆਂ ਤਗੜੀਆਂ। ਗੁਰੂ ਵੱਖਰਾ, ਹਰੀ ਵੱਖਰਾ ਨਹੀਂ। ਮੇਰਾ ਗੁਰੂ ਹੀ ਮੇਰਾ ਪਰਮਾਤਮਾ ਹੈ, ਮੇਰਾ ਗੁਰੂ ਹੀ ਮੇਰਾ ਹਰੀ ਹੈ, ਮੇਰਾ ਗੁਰੂ ਹੀ ਮੇਰਾ ਰੱਬ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਜੀ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਾ ਸਮਝਿਓ। ਇਹ ਮਿਹਨਤੀ ਹੈ, ਮਿਹਨਤੀ। ਆਪ ਰੱਬ ਨੇ, ਰੱਬ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ ਮੌਜ ਵਿੱਚ ਬੈਠੇ। ਠਾਕੁਰ ਦੇ ਸੇਵਕ ਵੀ ਹਰ ਵੇਲੇ ਠਾਕੁਰ ਦੇ ਰੰਗ ਵਿੱਚ ਰਹਿੰਦੇ ਨੇ। ਤਿੰਨ ਚਾਰ ਪ੍ਰੇਮੀ ਬੈਠੇ, ਮਹਾਂਪੁਰਖਾਂ ਦੀ ਮੌਜ ਆਈ। ਅੱਜ ਝੋਲੀ ਕੋਈ ਦਾਤ ਪਾਉਣੀ ਹੈ। ਮਹਾਂਪੁਰਖ ਝੋਲੀਆਂ ਭਰਨ ਤੇ ਆਵੇ, ਸੇਵਕ ਭੱਜੇ ਕਿੱਥੇ? ਹਾਂਜੀ, ਸਹਿਜੇ ਮਹਾਂਪੁਰਖਾਂ ਨੇ ਆਪ ਬਚਨ ਸ਼ੁਰੂ ਕਰਤਾ। ਕਹਿੰਦੇ ਵੀ ਦੱਸੋ ਰੱਬ ਕਿਹੋ ਜਿਹਾ ਹੁੰਦਾ ਹੈ? ਤੇ ਇੱਕ ਪ੍ਰੇਮੀ ਵਿੱਚੋਂ ਬੋਲਿਆ, ਕਹਿੰਦਾ ਮਹਾਂਪੁਰਖੋ, ਰੱਬ ਨਾ ਮੋਮਬੱਤੀ ਦੀ ਲਾਈਟ ਵਰਗਾ ਹੁੰਦਾ ਹੈ। ਜਦੋਂ ਮੋਮਬੱਤੀ ਜਗਦੀ ਨਾ, ਲਾਈਟ ਜਗਦੀ ਏ, ਉਹਦੇ ਵਰਗਾ ਰੱਬ। ਉਹ ਕਿਤੇ ਜੋਤ 'ਚ ਜਾਂ ਇਦਾਂ ਲਾਈਟ 'ਚ ਧਿਆਨ ਟਿਕਾਉਂਦਾ ਹੋਣਾ। ਮਹਾਂਪੁਰਖ ਹੱਸ ਪਏ। ਦੂਜੇ ਕੋਲੋਂ ਪੁੱਛਿਆ ਵੀ ਤੂੰ ਦੱਸ। ਮੈਂ ਕੇਵਲ ਸੰਖੇਪ 'ਚ ਟੂਕ ਮਾਤਰ ਇਸ਼ਾਰਾ ਦੇ ਰਿਹਾ ਬਈ ਤੂੰ ਦੱਸ ਰੱਬ ਕਿਹੋ ਜਿਹਾ ਹੁੰਦਾ ਹੈ। ਕਹਿੰਦਾ ਮਹਾਂਪੁਰਖੋ, ਜਦੋਂ ਅਸਮਾਨ ਦੇ ਵਿੱਚ ਬਿਜਲੀ ਕੜਕਦੀ ਹੈ ਨਾ, ਉਹ ਲਾਈਟ ਜੀ ਆਉਂਦੀ ਬਿਜਲੀ ਕੜਕਣ ਦੇ ਨਾਲ। ਜਦੋਂ ਬਿਜਲੀ ਕੜਕੀ, ਲਾਈਟ ਆਈ ਤੇ ਗਈ, ਬਸ ਉਹੋ ਹੀ ਪਰਮਾਤਮਾ ਹੈ, ਉਹ ਪਰਮੇਸ਼ਰ ਹੈ। ਮਹਾਂਪੁਰਖ ਹੱਸ ਪਏ। ਤੀਜੇ ਕੋਲੋਂ ਪੁੱਛਿਆ ਵੀ ਤੂੰ ਦੱਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੀਜੇ ਕੋਲੋਂ ਪੁੱਛਿਆ ਵੀ ਤੂੰ ਦੱਸ ਰੱਬ ਕਿਹੋ ਜਿਹਾ ਹੁੰਦਾ ਹੈ। ਕਹਿੰਦਾ ਇੱਕ ਪ੍ਰਕਾਰ ਲੈ ਲਓ। ਪ੍ਰਕਾਰ ਹੁੰਦੀ ਨਾ ਬੱਚੇ ਜਿਹਦੇ ਨਾਲ ਡਾਇਗਰਾਮਾਂ ਬਣਾਉਂਦੇ ਨੇ ਸਕੂਲ ਦੇ ਵਿੱਚ। ਕਹਿੰਦੇ ਉਹ ਪ੍ਰਕਾਰ ਲੈ ਲਓ, ਉਹਦੇ ਨਾਲ ਇੱਕ ਵੱਡਾ ਗੋਲ ਚੱਕਰ ਖਿੱਚ ਦਿਓ। ਉਸ ਤੋਂ ਬਾਅਦ ਫਿਰ ਛੋਟਾ ਗੋਲ ਚੱਕਰ ਉਹਦੇ ਅੰਦਰ, ਫਿਰ ਛੋਟਾ ਗੋਲ ਚੱਕਰ, ਫਿਰ ਛੋਟਾ ਗੋਲ ਚੱਕਰ। ਜਿੱਥੇ ਆ ਕੇ ਕੋਈ ਚੱਕਰਾਂ ਦੀ ਥਾਂ ਨਾ ਰਹਿ ਜੇ ਨਾ, ਬਸ ਨਿੱਕਾ ਜਿਹਾ ਬਿੰਦੂ ਰਹਿ ਜੇ, ਬਸ ਉਹ ਪਰਮਾਤਮਾ ਹੈ। ਉਹ ਬਿੰਦੂ ਵਿੱਚ ਕਿਤੇ ਮਨ ਟਿਕਾਉਂਦਾ ਹੋਣਾ। ਸੁਣਿਓ, ਮਹਾਂਪੁਰਖ ਹੱਸ ਪਏ ਬਾਬਾ ਈਸ਼ਰ ਸਿੰਘ ਜੀ, ਤੇ ਹੱਸ ਕੇ ਸੁਮਤ ਪਤਾ ਕੀ ਦਿੱਤੀ? ਕਹਿੰਦੇ ਨਾ ਪਰਮੇਸ਼ਰ ਮੋਮਬੱਤੀ ਦੀ ਲਾਈਟ ਵਰਗਾ, ਨਾ ਪਰਮੇਸ਼ਰ ਅਸਮਾਨ ਵਿੱਚ ਕੜਕਦੀ ਹੋਈ ਬਿਜਲੀ ਵਰਗਾ, ਨਾ ਬਿੰਦੂ ਵਰਗਾ। ਮਹਾਂਪੁਰਖੋ ਤੁਸੀਂ ਸੁਮਤ ਦਿਓ ਕਿਹੋ ਜਿਹਾ ਪਰਮੇਸ਼ਰ? ਕਹਿੰਦੇ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਦੇ ਆ, ਮਾਲਕ ਜੀ ਦੱਸੋ ਪਰਮੇਸ਼ਰ ਕਿਹੋ ਜਿਹਾ ਹੁੰਦਾ ਹੈ? ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜਵਾਬ ਦੇਣਗੇ, ਨਾਨਕ ਸੋਧੇ ਸਿਮਰਤ ਵੇਦ, ਔਰ ਬ੍ਰਹਮ ਗੁਰ ਨਾਹੀ ਭੇਦ। ਕਹਿੰਦੇ ਰੱਬ ਕਿਸੇ ਹੋਰ ਚੀਜ਼ ਵਰਗਾ ਨਹੀਂ, ਰੱਬ ਕੋਈ ਮੋਮਬੱਤੀ ਦੀ ਲਾਈਟ ਵਰਗਾ ਨਹੀਂ, ਅਸਮਾਨ ਵਿੱਚ ਕੜਕਦੀ ਕੋਈ ਬਿਜਲੀ ਵਰਗਾ ਜਾਂ ਬਿੰਦੂ ਵਰਗਾ ਨਹੀਂ। ਕਹਿੰਦੇ ਜੇ ਰੱਬ ਨੂੰ ਵੇਖਣਾ ਨਾ, ਕਿਤੇ ਲੱਭਣ ਜਾਣ ਦੀ ਲੋੜ ਨਹੀਂ, ਮੇਰਾ ਗੁਰੂ ਨਾਨਕ ਹੀ ਰੱਬ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਰੱਬ ਨੂੰ ਕਿਤੇ ਲੱਭਣ ਜਾਣ ਦੀ ਲੋੜ ਨਹੀਂ। ਗੁਰੂ ਨਾਨਕ ਰੱਬ ਹੈ, ਗੁਰੂ ਰਾਮਦਾਸ ਰੱਬ ਨੇ। ਰੱਬ ਕਲਗੀਧਰ ਪਿਤਾ ਰੱਬ ਨੇ।
गुरु ग्रंथ साहिब रब ने आखो धन गुरु रामदास जी, धन गुरु रामदास जी। बस लोड़ है साडी भावना दी। इथों तक बाबा आनंद सिंह साहिब ने बचन करना, कहंदे दसो सारे गुरु नानक कीदा दसो, गुरु रामदास कीदा? ते लौड़ विच फिर आपे जवाब देना, कहंदे जेड़ा भावना नाल शरधा नाल गुरु नानक गुरु रामदास दा बन गया, गुरु नानक ओदा ਜਿਹੜਾ ਅੰਦਰੋਂ ਉਹਦਾ ਬਣ ਗਿਆ, ਜਿਹੜਾ ਅੰਦਰੋਂ ਜਿਹੜਾ ਮੰਗਿਆ ਗਿਆ। ਕਈ ਵਾਰੀ ਕਹਿੰਦੇ ਨਾ ਇਹ ਲੜਕੀ ਦੀ ਇਹ ਲੜਕੇ ਨਾਲ ਮੰਗਣੀ ਹੋ ਗਈ, ਇਹ ਲੜਕੇ ਦੀ ਇਸ ਲੜਕੀ ਨਾਲ ਇਸ ਬੱਚੀ ਨਾਲ ਮੰਗਣੀ ਹੋ ਗਈ, ਇਹ ਮੰਗੇ ਗਏ ਨੇ, ਕਹਿੰਦੇ ਆ ਨਾ ਆਮ ਤੌਰ ਤੇ ਇਹ ਮੰਗਿਆ ਗਿਆ। ਅੱਜ ਅਸੀਂ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ, ਅਸੀਂ ਵੀ ਗੁਰੂ ਨਾਲ ਮੰਗੇ ਜਾਈਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਅਸੀਂ ਵੀ ਗੁਰੂ ਰਾਮਦਾਸ ਨਾਲ ਮੰਗੇ ਜਾਈਏ, ਅੰਦਰੋਂ ਮੰਗਣੀ ਹੋ ਜੇ। ਮੰਗਣੀ ਕੀ? ਅੱਜ ਤੋਂ ਗੁਰੂ ਰਾਮਦਾਸ ਤੂੰ ਮੇਰਾ ਤੇ ਮੈਂ ਤੇਰਾ। ਮੰਗੇ ਜਾਈਏ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਉਹਦੇ ਨਾਲ ਮੰਗੇ ਜਾਵਾਂਗੇ ਫਿਰ ਸਾਡੇ ਕਿਸੇ ਕੰਮ ਦੀ ਚਿੰਤਾ ਸਾਨੂੰ ਨਹੀਂ ਰਹਿਣੀ, ਉਹਨੂੰ ਲੱਗ ਜਾਣੀ ਹੈ। ਅੰਦਰੋਂ ਉਹਦੇ ਨਾਲ ਮੰਗੇ ਜਾਈਏ ਅੱਜ ਜੀ। ਅੱਜ ਮੰਗਣੀ ਕਰ ਲਓ ਆਪਣੀ, ਮੇਰੀ ਵੀ ਅਰਦਾਸ ਕਰਿਓ ਆਪਣੀ ਵੀ। ਗੁਰੂ ਰਾਮਦਾਸ ਜੀ ਅੱਜ ਤੁਹਾਡਾ ਮੇਰਾ ਮੰਗਣਾ ਹੋ ਰਿਹਾ ਹੈ, ਅੱਜ ਤੁਹਾਡੀ ਮੇਰੀ ਮੰਗਣੀ ਹੋ ਰਹੀ ਹੈ। ਅੱਜ ਤੋਂ ਮੈਂ ਤੇਰਾ ਤੇ ਤੂੰ ਮੇਰਾ। ਜੋ ਤੂੰ ਬਚਨ ਕਰੇਗਾ ਮੈਂ ਆਪਣੇ ਜੀਵਨ ਵਿੱਚ ਢਾਲਾਂਗਾ। ਤੇ ਕਿਰਪਾ ਕਰੀ ਦਾਤਿਆ ਮੇਰੀਆਂ ਬੇਨਤੀਆਂ ਵੀ ਕਬੂਲ ਕਰਨੋਂ ਹਟ ਨਾ ਜਾਈਂ। ਜੋ ਮੈਂ ਗਰੀਬਣੀ ਜਾਂ ਮੈਂ ਗਰੀਬ ਦੀ ਬੇਨਤੀ ਹੋਏਗੀ ਉਹ ਵੀ ਕਬੂਲ ਕਰੀ ਜਾਈਂ। ਤੇਰੇ ਬਚਨ ਮੈਂ ਮੰਨੇ ਤੇ ਮੇਰੀਆਂ ਬੇਨਤੀਆਂ ਤੂੰ ਵੀ ਮੰਨੀ ਜਾਈਂ। ਅੱਜ ਮੰਗੇ ਗਏ ਆਪਾਂ ਦੋਵੇਂ, ਇਹ ਮੇਰੀ ਬੇਨਤੀ ਹੈ। ਅੰਦਰੋਂ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਅੱਗੇ ਮਨ ਵੇਚ ਦਈਏ। ਰੱਬ ਵਿੱਚ ਤੇ ਗੁਰੂ ਰਾਮਦਾਸ ਵਿੱਚ ਕੋਈ ਫਰਕ ਨਹੀਂ। ਇਹ ਮੈਂ ਨਹੀਂ, ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ, ਕਹਿੰਦੇ ਹਰ ਅਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਇੱਕ ਜਗ੍ਹਾ ਮਹਾਰਾਜ ਹੋਰ ਮੋਹਰ ਲਾ ਰਹੇ, ਪੜਿਓ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਾ ਸਮਾਏ, जिन को पूरब लिखिया से नाम ते आए, नानक गुर शरणागति मरै ना आवे जाए। गुर परमेश्वर एक है, सब में रया समाए, हर जियो परमेश्वर को जान, गुर परमेश्वर को जान, गुर परमेश्वर को जान, गुर परमेश्वर को जान। जो तिस पावे सो परवान, हर जियो हर जी
कृपा राख्यो गुर सरना, गुर पकड़ाए हर के चरना। बीस बिसुए जा मन ठहराने, गुर पार ब्रह्म एक ही जाने। हर जियो गुर मेरे सच्चा साज, सतगुर मेरे सच्चा साज, सतगुर मेरा सबस का दाता, सतगुर मेरा सबस का दाता, सतगुर मेरा पुरख विधाता, सतगुर मेरा पुरख विधाता। गुर जैसा नाही को देव, गुर जैसा नाही को देव, जिस मस्तक पाग सोना का सेव, मस्तक पाग सोना का सेव। सतगुर मेरा सर्व प्रतिपाले, सतगुर मेरा सर्व प्रतिपाले, सतगुर मेरा मार जीवाले, सतगुर मेरा मार जीवाले, सतगुर मेरे की वड्याई, सतगुर मेरे की वड्याई। प्रगट पाई है सबनी थाई, प्रगट भई है सबनी थाई। सतगुर मेरा ताण निताण, सतगुर मेरा तार नितान, सतगुर मेरा कर दीवान, सतगुर मेरा तार दीवान। सतगुर कहो सद बल जाया, सतगुर कहो सद बल जाया। प्रगट मार्ग जिन कर दिखलाया, प्रगट मार्ग जिन कर दिखलाया। जिन गुर सेव्या तिस पाउना व्यापै, जिन गुर सेव्या तिस पाउना व्यापै, जिन गुर सेव्या तिस दुख ना संतापै। जिन गुर सेव्या तिस दुख ना संतापै। नानक सो दे सिमरत वेद, नानक सो दे सिमरत वेद। पार परम गुर नाही भेद, हर जियो नाम पर्यो रामदास। बोलो हर जियो नाम पर्यो रामदास। हरे आराधे न जाना रे, हरि आराध न जाना रे। हर हर गुर गुर करता रे, हर हर गुर गुर करता रे। हर हर गुर गुर करता रे, हर हर गुर गुर करता रे। हर हर गुर गुर करता रे। हर जियो नाम पर्यो रामदास। गज के
धन गुरु रामदास जी, धन गुरु रामदास जी, धन गुरु रामदास। संगत बोले धन गुरु, धन गुरु रामदास जी, धन गुरु रामदास जी, धन गुरु रामदास जी, धन गुरु रामदास जी। वाहिगुरु 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 रामदास जी, इथों ना मंगीए किदे कोलों मंगीए, अनखंड वालिया नाम परे ओ रामदास, बोल जी हर जियो नाम परे ओ रामदास। बोले सोनहाल सत श्री अकाल। जिन सिरिया तिने सवारिया, 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 जिन सिरिया तिने सवारिया। तन तन रामदास गुर हो, तन तन रामदास गुर हो, जिन सिरिया तिने सवारिया, जिन सिरिया तिने सवारिया, जिन सिरिया तिने सवारिया, जिन सिरिया तिने सवारिया। पूरी होई करामात हो, पूरी होई
तिने सवारिया जिन सिरिया तिने सवारिया जिन सिरिया तिने सवारिया जिन सिरिया तिने सवारिया
धन गुरु रामदास जी प्यार न लखन जी धन बाबा कर लो जोदड़ियां बापू तेरा आगमन दिन मना रहे खाली नहीं मुड़ना आपा
ਨਿਮਰਤਾ ਸਹਿਤ ਬੇਨਤੀ ਦੇਗ ਵਾਸਤੇ, ਲੰਗਰ ਪ੍ਰਸ਼ਾਦ ਵਾਸਤੇ, ਨਾਲ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਹਾਲ ਬਣ ਰਿਹਾ ਉਹਦੇ ਵਾਸਤੇ ਜਿਹੜੇ ਜਿਹੜੇ ਪ੍ਰੇਮੀਆਂ ਨੇ ਸੇਵਾ 'ਚ ਹਿੱਸਾ ਪਾਇਆ, ਮੈਂ 1 ਮਿੰਟ ਬੋਲ ਕੇ ਹਾਜ਼ਰੀ ਲਵਾ ਰਿਹਾ। ਸੁਰਜੀਤ ਕੌਰ ਜੀ, ਵਾਈਫ ਆਫ ਰਣਜੀਤ ਸਿੰਘ ਜੀ ਹੁਸ਼ਿਆਰਪੁਰ ਤੋਂ, ਰਜਿੰਦਰ ਸਿੰਘ ਜੀ ਅਲਵਰ ਰਾਜਸਥਾਨ ਤੋਂ, ਵੀਰ ਕੌਰ ਜੀ ਜੰਡਿਆਲੇ ਗੁਰੂ ਤੋਂ, ਸ਼ਾਹਬਾਜ਼ ਸਿੰਘ ਆਸਟ੍ਰੇਲੀਆ ਤੋਂ, ਕਮਲੇਸ਼ ਰਾਣੀ ਜੀ, ਜਸਪ੍ਰੀਤ ਕੌਰ ਜੀ, ਤਵਲੀਨ ਕੌਰ ਜੀ ਗੁਰਦਾਸਪੁਰ ਤੋਂ, ਮਨਵਿੰਦਰ ਕੌਰ ਜੀ ਮੁਕਤਸਰ ਸਾਹਿਬ, ਪਰਮਜੀਤ ਕੌਰ, ਰਵਿੰਦਰ ਸਿੰਘ ਜੀ, ਇਹ ਸਾਰੇ ਪ੍ਰੇਮੀਆਂ ਨੇ ਜੋ ਅੱਜ ਦੇ ਸਮਾਗਮ ਦੇ ਵਿੱਚ ਦੇਗਾਂ ਵਿੱਚ ਭੂਮੀ ਦਾਨ ਦੇ ਵਿੱਚ ਜੋ ਹਾਲ ਬਣ ਰਿਹਾ ਉਹਦੇ ਵਿੱਚ ਸੇਵਾਵਾਂ 'ਚ ਸਹਿਯੋਗ ਦਿੱਤਾ। ਸਾਰੀ ਸੰਗਤ ਇੱਕ ਜਕਾਰਾ ਲਾ ਕੇ ਸਭ ਦੀ ਦੇਹ ਰੋਗਤਾ, ਚੜ੍ਹਦੀ ਕਲਾ, ਤੰਦਰੁਸਤੀ ਦੀ ਅਰਦਾਸ ਕਰਦੇ ਹੋ। ਲਓ ਜਕਾਰਾ। ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ 'ਚ ਹਿੱਸੇ ਪਾਏ, ਗੁਰੂ ਰਾਮਦਾਸ ਜੀ ਬਰਕਤਾਂ ਪਾਉਣ, ਮਿਹਰਾਂ ਕਰਨ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ-ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ
कि ये रिक्शे वाले का भी किसी ना किसी ढंग नाल भला हो जे। कहते जदों ये दिते दसवंध विचों 2 इट्टां भी गुरु के महल की कार सेवा दे विच लग गईयां, उस सारी दे विच लग गईयां, उस इमारत दे विच लग गईयां, ते इहदी भी सांझ गुरु तेग बहादुर साहब दे घर दे नाल बन जाएगी। ते आओ गुरु रामदास बाबा दीप सिंह दे घर दे नाल सांझ बनाउण दा वेला आया। वध तों वध आप जियां ने सहयोग करना। टीवी स्क्रीन दे उत्ते नंबर चलदे ने, इन्हां नंबरां दे उत्ते आप जी ने जो अपनी सेवा पेटीएम, गूगल पे, फोन पे भी कर सकते हो, और अकाउंट डिटेल भी टीवी स्क्रीन के उत्ते चल रही, स्क्रीनशॉट लै लो, इसकी फोटो खिंच लो और अपनी सेवा तुसी इन्हां अकाउंटां दे विच पा के सानू दिते हुए नंबरां दे उत्ते मैसेज जरूर कर देना। असीं इन्नी सेवा जो भेजी है ट्रस्ट नूं, तां जो तुहानूं रसीद ते सत्कार समय सिर पहुँचाया जा सके। और एक विशेष बेनती, आप जी इस सेवावां दे कारजां दे विच पक्के महीनावारी डोनर भी बन सकते हो कि हर महीने असीं ट्रस्ट नूं इन्ना दसवंध भेजना ही भेजना है। वो नंबर भी तुहाडे टीवी स्क्रीन के उत्ते फ्लैश हो रहा। आप जी इस नंबर के उत्ते फोन करके मैसेज करके कि असीं इन्ना दसवंध हर महीने ट्रस्ट नूं भेजिया करांगे, आप जी अपना मैसेज दिओ और साडे वल्लों तुहानूं फिर डोनर नंबर दे दिता जाएगा कि तुहाडा इन्ना नंबर डोनर है। फिर उस मुताबिक तुसीं हर महीने अपनी सेवा ट्रस्ट के अकाउंट दे विच पा सकते हो। ये मेरी बेनती, मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह।